अस्सलाम वालेकुम, सत श्री अकाल, प्रणाम दोस्तों। ਅੱਜ ਦਾ ਪ੍ਰੋਗਰਾਮ ਸਾਡਾ ਲਹਿੰਦੇ ਚੜ੍ਹਦੇ ਪੰਜਾਬ ਨੂੰ ਲੈ ਕੇ ਆ। ਅਸੀਂ ਥੋੜੇ ਦਿਨ ਪਹਿਲੇ ਆਪਣੀ ਵੀਡੀਓ ਵਿੱਚ ਇੱਕ ਮੁੱਦਾ ਚੱਕਿਆ ਸੀ, ਕਰੋ ਵਪਾਰ ਵਾਗਿਓ ਪਾਰ। ਉਹ ਮੁੱਦਾ ਜਿਹੜਾ ਆਪਣੀ ਸ਼ਕਲ ਤੋਂ ਥੋੜਾ ਜਿਹਾ ਹਟ ਗਿਆ। ਵਪਾਰ ਤਾਂ ਸ਼ੁਰੂ ਹੋ ਗਿਆ, ਲੇਕਿਨ ਉਹ ਜਿਣਸ ਦਾ ਵਪਾਰ ਨਹੀਂ ਸ਼ੁਰੂ ਹੋਇਆ, ਕਿਸੇ ਮਸ਼ੀਨਰੀ ਦਾ ਵਪਾਰ ਨਹੀਂ ਸ਼ੁਰੂ ਹੋਇਆ, ਰਿਸ਼ਤਿਆਂ ਦਾ ਵਪਾਰ ਸ਼ੁਰੂ ਹੋ ਗਿਆ, ਪਿਆਰ ਦਾ ਵਪਾਰ ਸ਼ੁਰੂ ਹੋ ਗਿਆ। ਲਹਿੰਦੇ ਵਾਲੀਆਂ ਚੜ੍ਹਦੇ ਜਾ ਕੇ ਵਿਆਹ ਕਰਨ ਲੱਗ ਪਈਆਂ, ਚੜ੍ਹਦੇ ਵਾਲੀਆਂ ਲਹਿੰਦੇ ਪੰਜਾਬ 'ਚ ਆ ਕੇ ਵਿਆਹ ਕਰਨ ਲੱਗ ਪਈਆਂ। ਕੰਮ ਸ਼ੁਰੂ ਹੋਇਆ ਸੀ ਕਰਨਵਾਲਾ ਤੋਂ। ਉਸ ਤੋਂ ਬਾਅਦ ਬਹੁਤ ਸਾਰੀਆਂ ਪਾਬੰਦੀਆਂ ਲੱਗ ਗਈਆਂ। ਜੱਥੇ ਦੇ ਨਾਲ ਯੰਗ ਲੜਕੀਆਂ ਨੂੰ ਵੀਜ਼ਾ ਗਵਰਨਮੈਂਟ ਨੇ ਦੇਣਾ ਬੰਦ ਕਰ ਦਿੱਤਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੇ ਖਾਸ ਸ਼ੱਕਦੇ ਸੀ ਕਰਤਾਰਪੁਰ ਕੋਰੀਡੋਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਆਉਣ ਦੀ, ਉਹਨਾਂ ਲਈ ਬੜੀਆਂ ਮੁਸ਼ਕਲਾਤ ਪੈਦਾ ਹੋ ਗਈਆਂ। ਬਿਲਕੁਲ, ਯੰਗ ਲੜਕੀ ਨੂੰ ਵੀਜ਼ਾ ਦੇਣਾ ਉਹਨਾਂ ਨੇ ਬੰਦ ਕਰਤਾ ਸੀ। ਸਹੀ। ਉਸ ਤੋਂ ਬਾਅਦ ਫਿਰ ਇੱਥੋਂ ਇੱਕ ਸੀਮਾ ਹੈਦਰ ਗਈ। ਸੀਮਾ ਹੈਦਰ ਵੀ ਕਾਫੀ ਉੱਥੇ ਜ਼ੀਨਤ ਬਣੀ ਰਹੀ, ਫੇਮਸ ਕਰੈਕਟਰ ਬਣ ਗਿਆ। ਇੰਨਾ ਮੀਡੀਆ ਇੰਨਾ ਵਿਹਲਾ ਸੀ ਕਿ ਸਾਰਾ ਦਿਨ ਉਹਨਾਂ ਦੇ ਆਲੇ ਦੁਆਲੇ, ਉਹਨਾਂ ਦੇ ਅੱਗੇ ਪਿੱਛੇ ਹੀ ਫਿਰਦਾ ਰਿਹਾ। ਉਸ ਤੋਂ ਬਾਅਦ ਫਿਰ ਅੰਜੂ ਜਿਹੜੀ ਫਾਤਮਾ ਬਣ ਗਈ, ਇੱਥੇ ਆ ਕੇ ਨਸਰੁੱਲਾ ਦੇ ਨਾਲ ਉਹਨੇ ਵਿਆਹ ਕਰਾਇਆ। ਉਹ ਹੁਣ ਟੌਪ ਟ੍ਰੈਂਡ ਬਣੀ ਹੋਈ ਹੈ ਜੀ। ਬਿਲਕੁਲ। ਇਹ ਜਿਹੜਾ ਕੰਮ ਚੱਲ ਪਿਆ ਆ TR ਕੋਹਲੀ ਸਾਹਿਬ, ਇਹ ਤੁਸੀਂ ਕਿਸ ਰੰਗ ਨਾਲ ਲਾਓਗੇ? ਬਿਲਕੁਲ ਕਿਸਾਨਾ ਸਾਹਿਬ, ਆਪਾਂ ਵੱਖੋ-ਵੱਖ ਮੁੱਦਿਆਂ ਤੇ ਆਪਣੀ ਆਵਾਜ਼ ਰੱਖਦੇ ਰਹਿੰਦੇ ਆ। ਆਪਣੇ ਜਿਹੜਾ ਸਾਡਾ ਮੁੱਦਾ ਹੁੰਦਾ ਉਹਨੂੰ ਅਸੀਂ ਆਵਾਮ ਅੱਗੇ ਰੱਖਦੇ ਰਹਿੰਦੇ ਆ। ਜ਼ਰੂਰੀ ਨਹੀਂ ਕਿ ਕਿਸੇ ਨੂੰ ਪਸੰਦ ਆਵੇ, ਹਰ ਕਿਸੇ ਨੂੰ ਪਸੰਦ ਆਵੇ। ਮੋਸਟਲੀ ਲੋਕ ਉਹਨੂੰ ਅੱਛਾ ਜਾਣਦੇ ਆ। ਅਸੀਂ ਸਰਹੱਦਾਂ ਤੋਂ ਪਾਰ ਹੋ ਕੇ ਗੱਲ ਕਰੀਦੀ ਹੈ, ਹਮੇਸ਼ਾ ਉੱਪਰ ਹੋ ਕੇ। ਅਸੀਂ ਉਹਨਾਂ ਤੋਂ ਇਹ ਨਹੀਂ ਕਿ ਅਸੀਂ ਉੱਧਰ ਦੇ ਆ ਜਾਂ ਇੱਧਰ ਦੇ ਆ। ਜਿੱਥੇ ਤੱਕ ਇਹ ਗੱਲ ਆ ਸੀਮਾ ਹੈਦਰ ਜਾਂ ਅੰਜੂ ਦੀ, ਦੋਨੇ ਇੱਕ ਹਿੰਦੁਸਤਾਨੀ ਤੇ ਇੱਕ ਪਾਕਿਸਤਾਨੀ, ਦੋਨੇ ਪੰਜਾਬ ਤੋਂ ਨਹੀਂ ਮੇਰਾ ਖਿਆਲ ਹੈਗੀਆਂ, ਦੋਨੇ ਅਦਰ ਸਟੇਟਸ ਤੋਂ ਆ। ਬਿਲਕੁਲ। ਉਹ ਕਰਾਚੀ ਤੋਂ ਗਈ ਆ, ਉਹਨੇ ਉੱਧਰ ਜਾ ਕੇ ਵਿਆਹ ਕਰਾਇਆ। ਗ੍ਰੇਟਰ ਨੋਇਡਾ 'ਚ ਉਹਨੇ ਜਾ ਕੇ ਵਿਆਹ ਕਰਾਇਆ। ਸੀਮਾ ਨੇ ਕਰਾਚੀ 'ਚੋਂ ਗਈ ਆ। ਤੇ ਅੰਜੂ ਜਿਹੜੀ ਆ ਉਧਰੋਂ ਆ ਕੇ ਇੱਧਰ ਵਜ਼ੀਰਸਤਾਨ ਵਾਲੀ ਸਾਈਡ ਤੇ ਹੋ ਗਈ ਆ, ਪਿਸ਼ਾਵਰ ਵਾਲੀ ਸਾਈਡ ਤੇ। ਤੇ ਇਹਦੇ ਨਾਲ ਮੇਰਾ ਨਹੀਂ ਖਿਆਲ ਕਿ ਪੰਜਾਬ ਦੀਆਂ ਜਿਹੜੀਆਂ ਤੁਸੀਂ ਗੱਲ ਕੀਤੀ ਐਵੇਂ ਉਧਰੋਂ ਯੰਗ ਲੜਕੀਆਂ ਨੂੰ ਆਉਣ ਦਾ ਜਿਹੜਾ ਮੁੱਦਾ ਵਾ, ਉਹਦੇ ਵਿੱਚ ਕੋਈ ਫਰਕ ਪੈਣਾ ਚਾਹੀਦਾ। ਦੂਸਰਾ, ਸੀਮਾ ਹੈਦਰ ਵਾਲਾ ਮੁੱਦਾ ਉਧਰਲੀ ਮੀਡੀਆ ਨੇ ਬਹੁਤ ਜ਼ਿਆਦਾ ਚੱਕਿਆ। ਉਹਨੂੰ ਕਈ ਨੈਗੇਟਿਵ ਰੰਗ ਦਿੱਤੇ ਗਏ, ਕਈ ਪੋਜ਼ਿਟਿਵ ਰੰਗ ਦਿੱਤੇ ਗਏ। ਉਸ ਤੇ ਦੋਵਾਂ ਸਾਈਡਾਂ ਦੇ ਏਜੰਟ ਹੋਣ ਦਾ ਧੱਬਾ ਲੱਗਾ ਆ, ਬਹੁਤ ਕੁਛ ਹੋਇਆ ਉਹਦੇ ਉੱਤੇ। ਤੇ ਥੋੜਾ ਵਿੱਚ ਉਹਦੇ ਇਹ ਵੀ ਸੀਗਾ ਕਿ ਉਹ ਜਿਹੜੀ ਇੱਕ ਫੰਕਸ਼ਨਲ ਚੀਜ਼ ਹੁੰਦੀ ਹੈ ਕਿ ਵੀਜ਼ਾ ਲੈ ਕੇ ਜਾਣ ਵਾਲੀ, ਉਹ ਤੋਂ ਥੋੜਾ ਹਟ ਕੇ ਗਈ ਆ, ਗੈਰ ਕਾਨੂੰਨੀ ਤਰੀਕੇ ਤੇ ਗਈ ਆ। ਉਹਨੂੰ ਹੋਣਾ ਵੀ ਚਾਹੀਦਾ ਸੀ। ਆਵਾਮ ਨੇ ਚੱਕ ਲਿਆ, ਚਲੋ ਬਚ ਗਈ ਉਹ, ਜੋ ਵੀ ਆ। ਪਿਆਰ ਹੋਣਾ ਚਾਹੀਦਾ, ਇੱਧਰੋਂ ਉੱਧਰ ਵੀ ਜਾਣਾ ਚਾਹੀਦਾ, ਉੱਧਰੋਂ ਇੱਧਰ ਵੀ ਆਉਣਾ ਚਾਹੀਦਾ, ਲੇਕਿਨ ਕੁਛ ਤਰੀਕਾ ਠੀਕ ਹੋਣਾ ਚਾਹੀਦਾ। ਸਹੀ ਤਰੀਕਾ ਠੀਕ। ਉਹਦੇ ਵਿੱਚ ਇਸ ਤਰ੍ਹਾਂ ਦੋਨਾਂ ਮਾਮਲਿਆਂ ਦੇ ਵਿੱਚ ਦੋਨੇ ਜਿਹੜੀਆਂ ਔਰਤਾਂ ਉਹ ਸ਼ਾਦੀशुदा ਸੀ, ਬੱਚੇ ਸੀ ਉਹਨਾਂ ਨਾਲ ਉਹਨਾਂ ਦਾ ਪੂਰਾ ਪਰਿਵਾਰ ਜੁੜਿਆ, ਪੂਰੀ ਨਸਲ ਜੁੜੀ ਆ, ਪੂਰੇ ਪਿੱਛੋਂ ਖਾਨਦਾਨ। ਉਹ ਜੁੜਨ ਤੋਂ ਬਾਅਦ ਫਿਰ ਇੱਕ ਪੂਰਾ ਮੁਲਕ ਜੁੜ ਗਿਆ। ਸਹੀ ਬਾਤ। ਇੰਟਰਨੈਸ਼ਨਲ ਮੀਡੀਆ ਤੱਕ ਮਜ਼ਹਬ ਨੂੰ ਵੀ ਆਪਣੇ ਲੈ ਕੇ ਆਏ, ਹਰ ਤਰ੍ਹਾਂ ਦਾ। ਠੀਕ ਆ, ਉਹ ਮੁਸਲਮਾਨ ਹੋ ਗਈ, ਉਹਨੇ ਹਿੰਦੂ ਧਰਮ ਕਬੂਲ ਕਰ ਲਿਆ। ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਨਾ, ਦੇਖੋ, ਅਗਰ ਆਪਾਂ ਆਪਣੇ ਮਾਸ਼ਰੇ ਦੀ ਗੱਲ ਕਰੀਏ, ਆਪਣੀ ਸੁਸਾਇਟੀ ਦੀ ਗੱਲ ਕਰੀਏ, ਤਾਂ ਪਿੰਡ ਚੋਂ ਨਿਕਲਣ ਵਾਲੀ ਨੂੰ ਕੋਈ ਵੀ ਬੰਦਾ ਪਿੰਡ ਦਾ ਸਪੋਰਟ ਨਹੀਂ ਕਰਦਾ ਹੈਗਾ। ਉਹ ਕਹਿੰਦੇ ਵੀ ਆਪਣੇ ਮਾਂ ਪਿਓ ਦਾ, ਆਪਣੇ ਭੈਣ ਭਰਾਵਾਂ ਦਾ ਸਿਰ ਨੀਵਾਂ ਕੀਤਾ, ਬਲਕਿ ਪੂਰੇ ਪਿੰਡ ਦਾ ਸਿਰ ਨੀਵਾਂ ਕੀਤਾ। ਜੇ ਪਿੰਡ ਤੋਂ ਬਾਹਰ ਦੀ ਗੱਲ ਕਰੀਏ ਤਾਂ ਜਿੱਦਾਂ ਫਿਰ ਆਪਣੀ ਬਰਾਦਰੀ ਦੀ ਆ ਜਾਂਦੀ ਆ, ਫਿਰ ਸੂਬੇ ਦੀ ਆ ਜਾਂਦੀ, ਫਿਰ ਮੁਲਕ ਦੀ ਆ ਜਾਂਦੀ ਆ। ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਚੀਜ਼ ਆਪਾਂ ਨੂੰ ਇੱਥੇ ਨਾ ਪਸੰਦ ਆ, ਉਹਨੂੰ ਆਪਾਂ ਕਿਸੇ ਤੌਰ ਤੇ ਕਬੂਲ ਨਹੀਂ ਕਰਦੇ। ਜਦੋਂ ਪਾਕਿਸਤਾਨ ਸਾਈਡ ਤੋਂ ਇੰਡੀਆ ਕੋਈ ਜਾਂਦੀ ਹੈ ਜਾਂ ਇੰਡੀਆ ਸਾਈਡ ਤੋਂ ਪਾਕਿਸਤਾਨ ਆਉਂਦੀ ਆ, ਯਾਰ ਉਹਨਾਂ 'ਚ ਕੋਈ ਇੱਕ ਬੰਦਾ ਵੀ ਅਕਲਮੰਦ ਨਹੀਂ ਹੁੰਦਾ ਜਿਹੜਾ ਬੰਦਾ ਇਹ ਉਹਨੂੰ ਕਹੇ ਵੀ ਕਾਕੀ ਤੂੰ ਇਹ ਕੰਮ ਮਾੜਾ ਕੀਤਾ ਆ। ਉਹਨੂੰ ਸਪੋਰਟ ਕਰਦੇ ਆ, ਨਾਰੇ ਮਾਰਦੇ ਵੀ ਅਸੀਂ ਤੇਰਾ ਖਰਚਾ ਚੱਕਾਂਗੇ, ਉਹ ਕਹਿੰਦੇ ਅਸੀਂ ਤੇ ਖਰਚਾ ਚੱਕਾਂਗੇ। ਜਿਹੜੀ ਇਹ ਕਿੱਧਰ ਨੂੰ ਜਾ ਰਹੇ ਆ ਅਸੀਂ? ਕਿਸਾਨਾ ਸਾਹਿਬ, ਇੱਕ ਤਾਂ ਕਹਿੰਦੇ ਆ ਨਾ ਕਿ ਸਾਡਾ ਧਰਮ ਇਸਲਾਮ ਸਾਨੂੰ ਇਜਾਜ਼ਤ ਨਹੀਂ ਦਿੰਦਾ, ਇਹ ਕੰਮ ਬਿਲਕੁਲ ਗਲਤ ਆ। ਸੈਕੰਡ, ਸਾਡੀ ਜਿਹੜੀ ਇੱਥੇ ਦੀ ਰਵਾਇਤ ਸੀ ਨਾ, ਸਾਡੇ ਜਿਹੜੀ ਇਸ ਖਿੱਤੇ ਦੀ, ਸਾਡਾ ਹਿੰਦੁਸਤਾਨ, ਪੂਰਾ ਜਿਹੜਾ ਹਿੰਦੁਸਤਾਨ ਆ, ਉਹਦੀਆਂ ਕੁਝ ਰਵਾਇਤਾਂ ਸੀਗੀਆਂ, ਕੁਝ ਉਹਦੇ ਐਥਿਕਸ ਸੀਗੇ, ਕਿ ਕੁਝ ਸਾਡੇ ਘਰੇਲੂ ਮਾਮਲਾਤ ਇੱਕੋ ਜਿਹੇ ਸੀ। ਇੱਥੇ ਇਸਲਾਮ ਆਉਣ ਤੋਂ ਪਹਿਲਾਂ ਵੀ ਗੈਰਤ ਬੜੀ ਚੀਜ਼ ਸੀ। ਇੱਥੇ ਹੋਰ ਧਰਮਾਂ ਤੋਂ ਪਹਿਲਾਂ ਵੀ ਇਸ ਖਿੱਤੇ ਨੇ ਗੈਰਤ ਨੂੰ ਪਹਿਲੇ ਨੰਬਰ ਤੇ ਰੱਖਿਆ। ਬਿਲਕੁਲ। ਬਗੈਰਤੀ ਇੱਥੇ ਸ਼ੁਰੂ ਤੋਂ ਨਹੀਂ ਪਾਈ ਗਈ।
ਇੱਥੇ ਬੜੇ ਬਾਹਰੋਂ ਆ ਕੇ ਉਹਨਾਂ ਨੇ ਹਮਲੇ ਕੀਤੇ, ਬੜਾ ਕੁਝ ਹੋਇਆ। ਲੇਕਿਨ ਜਿੰਨੀਆਂ ਵੀ ਜੰਗਾਂ ਲੜੀਆਂ ਕਿਸੇ ਨੇ ਕੋਈ ਹਥਿਆਰ ਚੱਕਦਾ ਸੀ ਨਾ ਚੱਕਦਾ ਸੀਗਾ, ਜਦੋਂ ਗੱਲ ਗੈਰਤ ਤੇ ਆਉਂਦੀ ਸੀ ਉਦੋਂ ਹਥਿਆਰ ਚੱਕੇ। ਇੱਥੇ ਬੜੀਆਂ ਮਿਸਾਲਾਂ ਪਈਆਂ ਕਿ ਫਲਾਣੇ ਨੇ ਇੱਕ ਔਰਤ ਦੇ ਕਰਕੇ ਇੰਨੇ ਅੰਗਰੇਜ਼ਾਂ ਨੂੰ ਕਤਲ ਕਰਤਾ, ਅੰਗਰੇਜ਼ ਨੇ ਇੱਦਾਂ ਕੀਤਾ। ਤੇ ਉਹ ਇੱਕ ਗੈਰਤਮੰਦ ਖਿੱਤਾ ਸਾਡਾ, ਉਹਦੇ ਵਿੱਚ ਇਹੋ ਜਿਹੇ ਬਗੈਰਤੀ ਵਾਲੇ ਕੰਮ, ਜਿੱਥੇ ਇੱਕ ਤਾਂ ਤੁਸੀਂ ਸ਼ਾਦੀशुदा, ਤੁਹਾਡੇ ਬੱਚੇ, ਸਭ ਕੁਝ ਤੁਹਾਨੂੰ ਰੱਬ ਵੱਲੋਂ ਮਿਲਿਆ ਵਾ, ਦਾਤ ਦਿੱਤੀ ਆ ਰੱਬ ਨੇ ਤੁਹਾਨੂੰ, ਤੇ ਫਿਰ ਤੁਸੀਂ ਇਹੋ ਜਿਹੇ ਕੰਮ ਕਰਦੇ ਆ ਤੇ ਉੱਤੋਂ ਫਿਰ ਉਹਨਾਂ ਨੂੰ ਸਪੋਰਟ ਕਰਨ ਵਾਲੇ। ਅਸਲ ਮਾਮਲਾ ਇਹ ਆ ਕਿ ਜਿਹੜੇ ਬੰਦੇ ਤੁਹਾਡੇ ਸਿਆਣੇ ਆ, ਉਹ ਸਿਆਣੇ ਉਸ ਗਲਤ ਕੰਮ ਨੂੰ ਗਲਤ ਕਿਉਂ ਨਹੀਂ ਕਹਿੰਦੇ? ਗਲਤ ਮੰਨਦੇ ਹੀ ਇੰਡੀਆ ਵਾਲੀ ਸਾਈਡ ਤੇ ਵੀ, ਪਾਕਿਸਤਾਨ ਵਾਲੀ ਸਾਈਡ ਤੇ ਵੀ। ਬਿਲਕੁਲ। ਕਿਉਂ ਇਹੋ ਜਿਹੀ ਚੀਜ਼ਾਂ ਦੇ ਗਵਾਹ ਬਣ ਕੇ ਨਿਕਾਹ ਕਰਵਾਉਂਦੇ, ਉਧਰ ਉਹਨਾਂ ਦੀ ਜੋ ਵੀ ਉਹ ਗੇੜੇ ਦੇ ਕੇ ਆਪਣਾ ਸਪੋਰਟ ਕਰ ਰਹੇ, ਸਪੋਰਟ ਕਰਦੇ ਆ, ਸ਼ਾਦੀ ਕਰਦੇ ਆ। ਮਤਲਬ ਕਿ ਉਹਨਾਂ 'ਚ ਕੋਈ ਇੱਕ ਬੰਦਾ ਵੀ ਅਕਲਮੰਦ ਨਹੀਂ ਜਿਨ੍ਹਾਂ ਨੇ ਇਹ ਕਿਹਾ ਹੋਊਗਾ ਵੀ ਕਾਕੀ ਤੂੰ ਆਪਣੇ ਬੱਚੇ ਛੱਡ ਕੇ ਆਈ ਆ, ਤੂੰ ਉਹਨਾਂ ਦੀ ਨਹੀਂ ਬਣੀ, ਇਹਨਾਂ ਦੀ ਕਿਵੇਂ ਬਣ ਜਾਏਗੀ? ਬਿਲਕੁਲ। ਇਹ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ। ਅੰਜੂ ਵਾਲਾ ਮਾਮਲੇ ਦੇ ਵਿੱਚ ਮੈਂ ਥੋੜੀ ਜਿਹੀ ਗੱਲ ਰੱਖਣਾ ਚਾਹੁੰਦਾ ਕਿਸਾਨਾ ਸਾਹਿਬ, ਕਿ ਉਧਰਲੀ ਮੀਡੀਆ ਦਾ ਮੈਂ ਛੋਟਾ ਜਿਹਾ ਤੁਹਾਨੂੰ ਕਲਿੱਪ ਵੀ ਦੇਵਾਂਗਾ, ਵਿੱਚ ਤੁਸੀਂ ਛੋਟਾ ਜਿਹਾ ਲਗਾ ਕੇ ਦਿਖਾਇਓ ਵੀ ਉਹ, ਕਿ ਇੱਕ ਨਿਊਜ਼ ਐਂਕਰ ਬੈਠੀ ਆ, ਰੱਬ ਨੇ ਉਹਨੂੰ ਇੱਜ਼ਤ ਦਿੱਤੀ ਆ, ਬੈਠੀ ਆ ਕਿਸੇ ਵੀ ਟੀਵੀ ਚੈਨਲ ਤੇ, ਗੱਲ ਕਰਨ ਦਾ ਉਹਨੂੰ ਇੱਕ ਮੌਕਾ ਮਿਲਿਆ, ਗੱਲ ਸਹੀ ਰੱਖਣੀ ਚਾਹੀਦੀ ਆ। ਉਹਨੇ ਪਾਕਿਸਤਾਨ ਦਾ ਕੋਈ ਐਂਕਰ ਸੀਗਾ ਉਹਦੇ ਨਾਲ ਲੱਗੀ ਹੋਈ ਹੈ ਕਿ ਜਿੱਦਣ ਕੋਈ ਇੰਡੀਆ 'ਚੋਂ ਗਿਆ ਨਾ ਪਾਕਿਸਤਾਨ, ਉਹਦੇ ਚੀਥੜੇ ਵਾਪਸ ਆਣੇ ਆ। ਜੇ ਇੱਦਾਂ ਇਹ ਸੀਮਾ ਵਰਗੀ ਕੋਈ ਨਾ, ਉਹ ਪਹਿਲੇ ਦੀ ਗੱਲ ਹੈ ਅੰਜੂ ਆਉਣ ਤੋਂ, ਜਿੱਦਣ ਸੀਮਾ ਵਰਗੀ ਪਾਕਿਸਤਾਨ ਚਲ ਗਈ ਨਾ, ਉਹਦੇ ਚੀਥੜੇ ਵਾਪਸ ਆਣੇ। ਅਸੀਂ ਤਾਂ ਸੀਮਾ ਨੂੰ ਪਿਆਰ ਦੇ ਰਹੇ ਹਾਂ, ਅਸੀਂ ਤਾਂ ਸੀਮਾ ਨੂੰ ਇੱਦਾਂ ਖਿਆਲ ਰੱਖ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਉਹਦੇ ਮੁਕਾਬਲੇ ਹੀ ਤੁਸੀਂ ਅੰਜੂ ਦਾ ਹਾਲ ਤੇ ਸੀਮਾ ਦਾ ਹਾਲ ਦੇਖੋ। ਸੀਮਾ, ਕੱਲ ਦੀ ਮੈਂ ਉਹਦੀ ਇੱਕ ਵੀਡੀਓ ਦੇਖੀ ਆ, ਉਹ ਮੈਂਟਲੀ ਡਿਸਟਰਬ ਹੋ ਗਈ ਹੈ ਜੀ ਸੀਮਾ ਜਿਹੜੀ ਆ। ਉਹਦੇ ਨਾਲ ਮੀਡੀਆ ਨੇ ਇੰਨਾ ਬੁਰੇ ਹਾਲਾਤ ਕਿ ਉਹਦੇ ਮੂੰਹ ਅੱਗੇ ਮਾਈਕ ਹੀ ਨਹੀਂ ਲਾਣ ਡੇ, ਉਹਦੇ ਦੇ ਮਾਈਕ ਤੁੰਨਿਆ ਹੋਇਆ, ਇਹ ਉਹ। ਪਾਕਿਸਤਾਨ ਦੇ ਵਿੱਚ ਉਹਦੇ ਮੁਕਾਬਲੇ 'ਚ ਸਿਰਫ ਅੰਜੂ ਦੀ ਹਜੇ ਤੱਕ ਇੱਕ ਵੀਡੀਓ ਆਈ ਆ, ਉਹ ਵੀ ਜਿਹੜਾ ਨਸਰੁੱਲਾ ਉਹਦਾ ਦੋਸਤ ਆ, ਉਸ ਬੰਦੇ ਦੀ ਆਈ ਆ, ਤੇ ਅੰਜੂ ਨੂੰ ਕਿਸੇ ਨੇ ਆ ਕੇ ਸਵਾਲ ਨਹੀਂ ਪੁੱਛਿਆ। ਅੰਜੂ ਜਿਹੜੀ ਆ ਉਹ ਆਪਣੀ ਉੱਥੇ ਫਿਰ ਰਹੀ ਆ, ਤੁਰ ਰਹੀ ਆ, ਇਲਾਕਾ ਦੇਖ ਰਹੀ ਆ। ਉਹਦਾ ਜਿਹੜਾ ਬਿਆਨ ਆ, ਉਹਦਾ ਮੁੱਦਾ ਇਹ ਆ ਕਿ ਮੈਂ ਓਰੀਜਨਲ ਵੀਜ਼ੇ ਤੇ ਆਈ ਆ, ਮੈਂ ਫਿਰਨ ਤੁਰਨ ਆਈ ਆ, ਮੇਰੀ ਇਹਨਾਂ ਦੁਆ ਸਲਾਮ ਹੋ ਗਈ ਮੁੰਡੇ ਨਾਲ, ਜਿਹੜੇ ਵੀ ਆ। ਮੁੰਡੇ ਨੇ ਬਾਅਦ 'ਚ ਇਹੀ ਬਿਆਨ ਦਿੱਤਾ। ਸਾਡੇ ਮੀਡੀਆ ਨੇ ਕੁਝ ਪਹਿਲਾਂ ਕਿਹਾ ਜੀ ਉਹਨੂੰ ਫਾਤਮਾ ਬਣਾ ਲਿਆ, ਉਹਦਾ ਨਿਕਾਹ ਕਰਨ ਲੱਗੇ ਆ। ਹਜੇ ਤੱਕ ਇਹਦੇ ਵਿੱਚ ਕੋਈ ਸਦਾਕਤ ਨਹੀਂ ਹੈਗੀ। ਜੋ ਹੁਣ ਤੱਕ ਦੀਆਂ ਲੇਟੈਸਟ ਨਿਊਜ਼ ਆ ਉਹਦੇ ਵਿੱਚ ਸ਼ਾਦੀ ਦੀ ਕੋਈ ਫੋਟੋ ਨਹੀਂ ਆਈ ਹਜੇ ਤੱਕ। ਉਹਨਾਂ ਨੇ ਕਿਹਾ ਜੀ ਅਸੀਂ ਕੋਈ ਸ਼ਾਦੀ ਨਹੀਂ ਕਰ ਰਹੇ, ਮੈਂ ਸਿਰਫ ਫਿਰਨ ਤੁਰਨ ਆਈ ਆ, ਤੇ ਮੈਨੂੰ ਨਾ ਇਹਨਾਂ ਨੇ ਫੋਰਸ ਕੀਤਾ, ਮੈਨੂੰ ਫਾਤਮਾ ਬਣਾਇਆ, ਨਾ ਮੈਨੂੰ ਹੋਰ ਕੋਈ ਚੀਜ਼। ਦੱਸਦੇ ਜਾਂਦੇ ਜੀ ਕਿ 3 ਸਾਲ ਪਹਿਲੇ ਇਹ ਲੜਕੀ ਦਾ ਇੱਕ ਵਲੌਗ ਜਿਹੜਾ ਮਤਲਬ ਬਹੁਤ ਜ਼ਿਆਦਾ, ਤਕਰੀਬਨ 10 ਮਿਲੀਅਨ ਲੋਕਾਂ ਨੇ ਦੇਖਿਆ ਸੀ। ਕਰਤਾਰਪੁਰ ਕੋਰੀਡੋਰ ਤੇ ਆਈ ਸੀ, ਇਹਨੇ ਵਲੌਗ ਬਣਾਇਆ ਸੀਗਾ ਉੱਥੇ। ਅੱਛਾ। ਇਹ 2000 ਆਪਣਾ 3 ਸਾਲ ਪਹਿਲਾਂ ਦੀ ਗੱਲ ਆ। ਸ਼ਾਇਦ ਉਹਨੂੰ ਉਦੋਂ ਦਾ ਉਹ ਸਾਡਾ ਜੋ ਪ੍ਰਭਾਵ ਚੰਗਾ ਲੱਗਾ ਹੋਵੇ, ਹੁਣ ਉਹ ਅੱਗੇ ਹੋਰ ਐਕਸਪਲੋਰ ਕਰਨਾ ਹੀ ਹੋਵੇ, ਉਹਨੂੰ ਜੋੜ ਇਸ ਤਰ੍ਹਾਂ ਦਿੱਤਾ ਵੀ ਉਹਨੂੰ ਨਹੀਂ ਹੁਣ, ਜਾਂ ਕਰ ਉਹਨਾਂ ਨੂੰ ਇਜਾਜ਼ਤ ਮਿਲਦੀ ਹੋਵੇ ਆਉਣ ਦੀ, ਉਹ ਕਿਸੇ ਇਸ ਲੋਕ ਛੁਪ ਕੇ ਆਈ ਆ, ਹੁਣ ਉਹ ਉਸ ਬਿਆਨ ਨੂੰ ਲੁਕਾਉਣਾ ਚਾਹੁੰਦੀ ਆ, ਆਪਣੇ ਘਰ ਦੁਬਾਰਾ ਦੱਸਣਾ ਨਹੀਂ ਚਾਹੁੰਦੀ, ਜਾਂ ਜੋ ਵੀ ਚੱਕਰ ਆ ਉਹਨਾਂ ਦੇ ਆਪਣੇ ਮਾਮਲਾਤ ਹੋਣਗੇ। ਲੇਕਿਨ ਪਾਕਿਸਤਾਨ ਦੀ ਆਵਾਮ ਨੇ ਉਹਨੂੰ ਤੰਗ ਨਹੀਂ ਕੀਤਾ। ਮੈਂ ਹੱਥ ਬੰਨ੍ਹ ਕੇ ਚੜ੍ਹਦਿਆਂ ਜਾਂ ਪੂਰੇ ਹਿੰਦੁਸਤਾਨ ਦੀ ਆਵਾਮ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਵਿੱਚ ਉਹ ਰਵੱਈਆ ਨਹੀਂ ਹੈਗਾ ਜੋ ਤੁਸੀਂ ਇਖਤਿਆਰ ਕਰਦੇ ਆ। ਤੁਸੀਂ ਨਹੀਂ ਇਖਤਿਆਰ ਕਰਦੇ, ਤੁਹਾਡਾ ਮੀਡੀਆ ਬਹੁਤ ਅਗਰੈਸਿਵ ਕਰਦਾ ਵਾ, ਬਹੁਤ ਜ਼ਿਆਦਾ ਬੜਾ ਚੜਾ ਕੇ ਗੱਲਾਂ ਦੱਸੂ ਜੀ, ਆਹ ਦੀ ਡਾਰ ਬਣਾ ਦਿੰਦੇ ਆ, ਬਹੁਤ ਹੀ ਗਲਤ ਨੈਗੇਟਿਵ। ਤੇ ਸਾਡਾ ਮੀਡੀਆ, ਮੇਰਾ ਖਿਆਲ ਹੈ ਕਿ ਫਿਰ ਵੀ ਉਹਨਾਂ ਨਾਲੋਂ ਕਿਤੇ 1000 ਗੁਣਾ ਜ਼ਿੰਮੇਦਾਰ ਹੈ, ਕੋਈ ਗੱਲ ਵਧਾਉਂਦਾ ਚੜਾਉਂਦਾ ਨਹੀਂ ਹੈਗਾ। ਇਹਨਾਂ ਨੂੰ ਤਾਂ ਮੈਨੂੰ ਸ਼ੱਕ ਪੈਂਦੀ, ਅੰਜੂ ਦੀ ਇੱਕ ਦਿਨ ਖਬਰ ਦਿੱਤੀ ਉਹਨੇ, ਦੂਜੇ ਦਿਨ ਇਹਨਾਂ ਨੂੰ ਪਤਾ ਵੀ ਨਹੀਂ ਸੀ। ਪਤਾ ਵੀ ਨਹੀਂ। ਅੱਛਾ, ਦੂਸਰਾ ਇਹ ਆ ਕਿ ਇਹ ਜਿਹੜੇ ਲੋਕ ਚਾਹੇ ਲਹਿੰਦੇ ਵੱਲ ਨੂੰ ਜਾਈਏ ਜਾਂ ਚੜ੍ਹਦੇ ਵੱਲ ਨੂੰ ਜਾਈਏ, ਖੁਦ ਸਰ ਹੋ ਕੇ ਮਾਂ ਪਿਓ ਦੀ ਇੱਜ਼ਤ, ਭੈਣ ਭਰਾਵਾਂ ਦੀ ਇੱਜ਼ਤ ਨੂੰ ਰੋਲ ਕੇ ਜਦੋਂ ਇਹ ਲੜਕੀਆਂ ਜਾਂਦੀਆਂ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ, ਇਹਨਾਂ ਦਾ ਅੱਗਾ ਮੁਸਤਕਬਲ ਕੀ ਆ, ਇਹਨਾਂ ਦਾ ਖਾਮਦ, ਉਹਨਾਂ ਦਾ ਬਾਪ ਕਦੇ ਵੀ ਨਹੀਂ ਬਣ ਸਕਦਾ। ਇਹ ਐਵੇਂ ਵਿਹਲੀਆਂ ਗੱਲਾਂ ਆ, ਘੜੀ ਪਲ ਦਾ ਜਿਹੜਾ ਜਜ਼ਬਾ ਆ, ਇਮੋਸ਼ਨਲ ਹੋ ਕੇ ਕਹਿ ਦਿੰਦੇ ਆ ਜਿਹਦੀ ਧੀ ਉਹਦੀ ਧੀ ਆ। ਹੁਣ ਅੰਜੂ ਦੀਆਂ, ਆਪਣਾ ਸੀਮਾ ਦੀਆਂ 3 ਲੜਕੀਆਂ ਆ, ਬੜੀਆਂ ਹੋ ਜਾਣੀਆਂ। ਸੈਚਨ ਜਿਹੜਾ, ਉਹਨੂੰ ਕਿਸ ਤਰ੍ਹਾਂ ਬਾਪ ਦਾ ਦਰਜਾ ਦੇਗਾ? ਨਹੀਂ ਦੇ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਸੈਚਨ ਦੇ ਭਾਈ ਜਿਹੜੇ, ਉਹਨਾਂ ਨੂੰ ਕਿਸ ਤਰ੍ਹਾਂ ਚਾਚਾ ਬਣ ਕੇ ਦੱਸਣਗੇ? ਨਹੀਂ, ਤਸਲੀਮ ਹੀ ਨਹੀਂ ਕਰ ਸਕਦੇ। ਇਹ ਲੋਕ ਜਿਹੜੇ ਲੜਕੀਆਂ ਜਾ ਕੇ ਕਹਿੰਦੀਆਂ ਕਿ ਅਸੀਂ ਇੱਥੇ ਬੜੀਆਂ ਮਹਿਫੂਜ਼ ਆ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗਾ, ਉਹ ਇਹ ਭੁੱਲ ਜਾਂਦੀਆਂ ਕਿ ਤੁਸੀਂ ਤਾਂ ਮਹਿਫੂਜ਼ ਹੋ ਗਈਆਂ, ਤੁਹਾਡੇ ਜਿਹੜੇ ਪਿੱਛੇ ਬੱਚੇ, ਤੁਹਾਡੇ ਜਿਹੜੇ ਵਾਲਦੈਨ ਆ, ਤੁਹਾਡੇ ਭੈਣ ਭਾਈ ਆ, ਉਹਨਾਂ ਨੂੰ ਕਿਸ ਏਜੰਸੀ ਦਾ ਸਾਹਮਣਾ ਕਰਨਾ ਪਏਗਾ। ਬਹੁਤ ਜ਼ਿਆਦਾ। ਕਿਆ ਉਹ ਮਹਿਫੂਜ਼ ਆ? ਤੁਹਾਡੀ ਇਸ ਹਰਕਤ ਦੀ ਵਜ੍ਹਾ ਤੋਂ ਉਹਨਾਂ ਲਈ ਕਿੰਨੀਆਂ ਮੁਸ਼ਕਲਾਤ ਪੈਦਾ ਹੋ ਚੁੱਕੀਆਂ, ਇਸ ਚੀਜ਼ ਦਾ ਨਹੀਂ ਅੰਦਾਜ਼ਾ ਇਹਨਾਂ ਨੂੰ। ਬਿਲਕੁਲ। ਤੇ ਸੈਕੰਡ, ਤੁਸੀਂ ਕਿਸਾਨਾ ਸਾਹਿਬ ਗੱਲ ਰੱਖੀ ਸੀਗੀ ਕਿ ਜਿਹੜਾ ਵੀਜ਼ਾ ਨਹੀਂ ਮਿਲਦਾ ਫਿਰ ਉਹ ਜਵਾਨ ਲੜਕੀਆਂ ਨੂੰ, ਇਹਨਾਂ ਦੀ ਇਸ ਬਗੈਰਤੀ ਦੀ ਵਜ੍ਹਾ ਤੋਂ ਕਿੰਨੇ ਆਪਸ ਦੇ ਵਿੱਚ ਪਾਕ ਰਿਸ਼ਤੇ ਵੀ ਜਿਹਨਾਂ ਨੂੰ ਨਾਪਾਕ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ ਲੋਕ। ਆਵਾਮ ਆਣਾ ਜਾਣਾ ਚਾਹੁੰਦੀ ਆ, ਸ਼ੁਰੂ ਹੋਇਆ ਕੰਮ, ਲੋਕ ਆਣ ਜਾਣ ਲੱਗੇ ਹੋਏ ਆ,
ਤੇ ਉਹ ਆਂਦੇ ਆ ਆਪਣਾ ਮਜ਼ਹਬੀ ਰਸੂਮਾਤ ਅਦਾ ਕਰਦੇ ਆ ਜਾਂ ਹੋਰ ਆਪਣੇ ਕੰਮ ਕਰਦੇ ਆ, ਉਹ ਚਲੇ ਜਾਂਦੇ ਆ। ਉਹ ਇੱਕ ਬੜਾ ਅੱਛਾ ਜਿਹਾ ਰਿਸ਼ਤਾ ਚੱਲਿਆ ਹੋਇਆ, ਆਉਣ ਜਾਣ ਵਾਲਾ, ਸਾਰੀਆਂ ਸਰਹੱਦਾਂ ਖੁੱਲ ਰਹੀਆਂ ਵਾ। ਇਹਨਾਂ ਦੀ ਵਜ੍ਹਾ ਤੋਂ ਕਿੰਨਾ ਇਫੈਕਟ ਹੋਣਾ ਸਾਰਾ ਕੰਮ, ਬਹੁਤ ਜ਼ਿਆਦਾ। ਇਹਨਾਂ ਨੂੰ ਅਹਿਸਾਸ ਹੀ ਨਹੀਂ। ਇਹਨਾਂ ਨੂੰ ਕਿੱਦਾਂ ਕਹਿੰਦੇ ਨੇ, ਇੱਕ ਮਛਲੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ, ਉਹ ਗੰਦੀਆਂ ਮੱਛੀਆਂ ਜਿਹੜੇ ਤਲਾਬ ਨੂੰ ਪੂਰੇ ਨੂੰ ਗੰਦਾ ਕਰਨ ਡੀਆਂ। ਇਹ ਕਾਲੀਆਂ ਭੇਡਾਂ ਵਾ ਜਿਨ੍ਹਾਂ ਨੇ ਪੂਰੇ ਰੇਵੜ ਨੂੰ ਯਾਨੀ ਕਿ ਉਹ ਗੰਦਾ ਕਰਨੀ ਚਾਹੁੰਦੀਆਂ ਵਾ। ਇਹ ਜਿਹੜੀਆਂ ਨਾ ਗੰਦੀਆਂ ਮੱਛਲੀਆਂ, ਇਹਨਾਂ ਦੀ ਵਜ੍ਹਾ ਤੋਂ ਸਾਡੇ ਜਿੰਨੇ ਮਾਸ਼ਰੇ ਤੇ ਅਸਰਾਤ ਪੈਣਗੇ, ਉਹ ਇਹਨਾਂ ਦੇ ਸਿਰਾ ਜਾਊਗਾ। ਇਹ ਕਦੇ ਇਹਨਾਂ ਨੂੰ ਮਾਫ ਨਹੀਂ ਸਾਡਾ ਮਾਸ਼ਰਾ ਕਰੇਗਾ ਕਿ ਇਹਨਾਂ ਨੇ ਇੱਕ ਪੋਜ਼ਿਟਿਵ ਚੀਜ਼ ਨੂੰ, ਜਿਹੜੀ ਵੀ ਚੀਜ਼ ਇਹ ਤੁਸੀਂ ਜਾਣਾ ਚਾਹੁੰਦੇ ਆ। ਮੈਨੂੰ ਉਹਦਾ ਪਿੱਛੇ ਪਤਾ ਲੱਗਿਆ ਜੀ, ਸੀਮਾ ਦਾ ਬੈਕਗ੍ਰਾਉਂਡ ਆ ਕਿ ਉਹ ਵਰਲਡ ਕੱਪ ਦੇਖਣਾ ਚਾਹੁੰਦੀ ਸੀ। ਉਹ ਇਸ ਮਕਸਦ ਨੂੰ ਗਈ ਆ ਕਿ ਉਹਨੇ ਸਿਰਫ ਉਹ ਸਚਿਨ ਲੜਕੇ ਨਾਲ ਕੀਤਾ ਕਿ ਸਚਿਨ ਢੰਡੋਲਕਰ ਦਾ ਨਾਮ ਸੀਗਾ। ਉਹ ਕ੍ਰਿਕਟ ਦੀ ਬਹੁਤ ਵੱਡੀ ਲਵਰ ਆ ਤੇ ਪਬਜੀ ਦੀ ਬਹੁਤ ਵੱਡੀ ਲਵਰ ਆ। ਉਹਨੇ ਉੱਥੇ ਵਰਲਡ ਕੱਪ ਦੇਖਣਾ ਇਸ ਚੈਨ ਚੱਕਰ ਦੇ ਵਿੱਚ ਗਈ ਆ। ਇਹ ਜਿਹੜੀ ਅੰਜੂ ਆ, ਇਹ ਪਾਕਿਸਤਾਨ ਦੇਖਣਾ ਚਾਹੁੰਦੀ ਸੀ, ਇਹ ਨਾਰਦਰਨ ਏਰੀਆ ਦੇਖਣਾ ਚਾਹੁੰਦੀ ਸੀ, ਇਹਨੂੰ ਖੂਬਸੂਰਤੀ ਪਸੰਦ ਸੀ। ਉਹ ਤੁਸੀਂ ਇੱਕ ਵਲੌਗਰ ਆ, ਹਾਂ, ਉਹ ਮੇਰਾ ਕਹਿੰਦਾ ਬਿਲਾ ਸ਼ੁਬਾ ਇਹਦੀ ਸ਼ੋਹਰਤ ਨੂੰ ਬੁਲੰਦੀਆਂ ਤੇ ਪਹੁੰਚਣ ਦੇ ਵਿੱਚ ਇੱਕ ਬਹੁਤ ਬੜਾ ਕਿਰਦਾਰ ਹੈ ਸਟੂਅਰ ਦਾ ਵੀ ਹੈ। ਬਿਲਕੁਲ। ਦੂਸਰੀ ਬਾਤ ਇਹ ਹੈ ਕਿ ਲੜਕੀਆਂ ਜਿਹੜੀਆਂ ਸ਼ਾਦੀ ਕਰਨ ਤੋਂ ਬਾਅਦ ਇਹ ਕਹਿੰਦੀਆਂ ਕਿ ਅਸੀਂ ਉਹ ਹਿੰਦੂਇਜ਼ਮ 'ਚ ਚੱਲ ਗਈਏ, ਮੁਸਲਮਾਨ ਬਣ ਗਈ। ਇਸ ਤਰ੍ਹਾਂ ਇਸਲਾਮ ਜਾਂ ਹਿੰਦੂ ਮਜ਼ਹਬ ਆਪਣੇ ਤੁਸੀਂ ਕਨਵਰਟ ਨਹੀਂ ਹੋ ਸਕਦੇ, ਕੋਈ ਤਰੀਕਾ ਨਹੀਂ ਹੈਗਾ। ਕਨਵਰਟ ਹੋਣ ਦਾ ਤਰੀਕਾ ਹੈ ਕਿ ਤੁਸੀਂ ਉਸ ਮਜ਼ਹਬ ਨੂੰ, ਜਿਹੜੇ ਵੀ ਮਜ਼ਹਬ 'ਚ ਜਾਂਦੇ ਹੋ, ਉਹਨੂੰ ਮੁਕੰਮਲ ਤੌਰ ਤੇ ਰੀਡ ਕਰੋ, ਪੜ੍ਹੋ, ਉਹਦੀ ਊਂਚ ਨੀਚ ਨੂੰ, ਉਹਦੀ ਹਰ ਚੀਜ਼ ਨੂੰ ਸਮਝਣ ਤੋਂ ਬਾਅਦ ਮੁਤਾਸਰ ਹੋ ਕੇ ਤੁਸੀਂ ਆਪਣਾ ਮਜ਼ਹਬ ਚੇਂਜ ਕਰ ਸਕਦੇ ਆ। ਜਿੰਨੇ ਵੀ ਮਜ਼ਹਬ ਚੇਂਜ ਹੁੰਦੇ ਆ, ਲੜਕੇ ਲੜਕੀਆਂ ਦੀ ਮੁਹੱਬਤ 'ਚ ਇੱਕ ਦੂਜੇ ਨਾਲ ਕਰਦੇ ਆ। ਬਿਲਕੁਲ। ਕਦੇ ਅੱਜ ਤੱਕ ਨਹੀਂ ਹੋਇਆ ਵੀ ਮੈਂ ਭਾਈ ਬਣ ਕੇ ਕਿਸੇ ਨੂੰ, ਆਪਣੀ ਲੜਕੀ ਨੂੰ ਜਾਂ ਕਿਸੇ ਨੂੰ, ਜਾਂ ਉਹਨਾਂ ਨੇ ਭਾਈਆਂ ਵਾਲੇ ਭੈਣ ਭਰਾਵਾਂ ਵਾਲੇ ਰਿਸ਼ਤੇ ਵਿੱਚ ਰਹਿੰਦਿਆਂ ਹੋਇਆ ਮਜ਼ਹਬ ਇੱਕ ਦੂਜੇ ਦਾ ਕਬੂਲ ਛੁਡਾ ਕੇ ਦੂਸਰਾ ਕਬੂਲ ਕਰਵਾਇਆ ਹੋਵੇ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਇਹਦਾ ਮਤਲਬ ਕਿ ਇਹਨਾਂ ਦੀ ਆਪਣੀ ਜ਼ਾਤੀ ਇਹ ਦਿਲਚਸਪੀ ਆ, ਮਜ਼ਹਬ ਦੇ ਨਾਲ ਕੋਈ ਨਹੀਂ ਹੈਗੀ। ਮਜ਼ਹਬ ਦੇ ਨਾਮ ਤੇ ਖਿਲਵਾੜ ਕਰ ਰਹੇ, ਮਜ਼ਹਬ ਦੇ ਨਾਮ ਤੇ ਆਰਟ ਬਣਾਉਂਦੇ ਆ। ਔਰ ਉਸ ਤਰ੍ਹਾਂ ਦੇ ਕਲਮਾ ਪੜਾਉਣ ਵਾਲੇ ਲੋਕ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੰਦਾ ਕਿਸ ਤਰ੍ਹਾਂ ਕਿਸ ਲਾਲਚ ਨੂੰ ਇਹ ਮੁਸਲਮਾਨ ਹੋ ਰਿਹਾ। ਤਬਲੀਗ ਦੀ ਲੋੜ ਤਾਂ ਸਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈ। ਇਸਲਾਮ ਦੇ ਵਿੱਚ ਸਭ ਨਾਲ ਪਹਿਲਾਂ ਇਹੀ ਦੱਸਿਆ ਗਿਆ ਕਿ ਜਦੋਂ ਤੱਕ ਤੁਸੀਂ ਪ੍ਰੈਕਟੀਕਲੀ ਮੁਸਲਮਾਨ ਨਹੀਂ ਹੈਗੇ, ਤੁਹਾਡਾ ਮੁਸਲਮਾਨ ਹੋਣ ਦਾ ਕੋਈ ਫਾਇਦਾ ਨਹੀਂ। ਤੁਸੀਂ ਦਿਲੋਂ ਆਪਣੇ ਆਪ ਨੂੰ ਤਸਲੀਮ ਨਹੀਂ ਕਰਦੇ ਮੁਸਲਮਾਨ, ਅਸੀਂ ਕਿਸੇ ਨੂੰ ਧੱਕੇ ਨਾਲ ਕਰ ਹੀ ਨਹੀਂ ਸਕਦੇ। ਨਹੀਂ ਕਰ ਸਕਦੇ। ਸਾਡੇ ਤੋਂ ਸਭ ਨਾਲ ਵੱਡਾ ਸਾਡੇ ਮੁਸਲਮਾਨ ਹੋਣ ਤੇ ਸ਼ੱਕ ਹੋ ਜਾਂਦੀ ਹੈ ਕਿ ਅਸੀਂ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਕਰੀਏ। ਤੇ ਸੈਕੰਡ, ਧਰਮ ਜਿਹੜਾ ਵੀ ਧਰਮ ਆ, ਉਹਨੂੰ ਜਦੋਂ ਤੱਕ ਪ੍ਰੈਕਟੀਕਲੀ ਨਹੀਂ ਅਸੀਂ ਯੂਜ਼ ਕਰਦੇ, ਪ੍ਰੈਕਟੀਕਲੀ ਨਹੀਂ ਉਹਦੇ ਪੂਰਾ ਅਮਲ ਉੱਤੇ ਕਰਦੇ ਹੈਗੇ, ਸਾਡਾ ਉਸ ਧਰਮ ਦੇ ਵਿੱਚ ਰਹਿਣ ਦਾ ਵੀ ਫਾਇਦਾ ਕੋਈ ਨਹੀਂ ਹੈਗਾ। ਕੋਈ ਕਹਿ ਰਿਹਾ ਕਿ ਜੀ ਮੈਚ ਇੱਕ ਗੋਲ ਤੋਂ ਬਰਾਬਰ ਹੋ ਗਿਆ, ਕੋਈ ਕਹਿ ਰਿਹਾ ਜੀ 4 ਭਾਰਤੀ ਲੜਕੀਆਂ ਪਾਕਿਸਤਾਨ ਚ ਆ ਗਈਆਂ, ਇੱਕ ਗਈ ਸੀ 4। ਦੱਸੋ ਇਹ ਕੋਈ ਮੁਕਾਬਲਾ ਆ? ਕਿਸ ਤਰਫ ਜਾ ਰਹੇ ਹੋ? ਕੀ ਇਹ ਤੁਸੀਂ ਇਸ ਮੁਕਾਬਲੇ ਚੋਂ ਕਿਹਨੇ ਫਤਿਹ ਜਾ ਪਾਉਣਾ? ਜਿਹੜੀ ਔਰਤ, ਚਾਹੇ ਉਹ ਹਿੰਦੁਸਤਾਨੀ ਆ ਚਾਹੇ ਉਹ ਪਾਕਿਸਤਾਨੀ ਆ, ਜਿਹੜੀ ਆਪਣੇ ਬੱਚਿਆਂ ਦੀ ਨਹੀਂ ਬਣੀ, ਜਿਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਹ ਨਹੀਂ ਸੋਚਿਆ ਕਿ ਉਹ ਮਾਸ਼ਰੇ 'ਚ ਕਿਸ ਤਰ੍ਹਾਂ ਸਿਰ ਉੱਚਾ ਕਰਕੇ ਤੁਰਨ ਫਿਰਨਗੇ, ਜਿਹੜੇ ਆਪਣੇ ਵਾਲਦੈਨ, ਆਪਣੇ ਪੇਰੈਂਟਸ ਦੀ ਨਹੀਂ ਬਣੀ, ਉਹਨਾਂ ਦੀ ਇੱਜ਼ਤ ਦਾ ਖਿਆਲ ਨਹੀਂ ਕੀਤਾ, ਜਿਹੜੀ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਐਸੇ ਮਾਸ਼ਰੇ ਵਿੱਚ ਦੋਵਾਂ ਸਾਈਡਾਂ ਦੀ ਗੱਲ ਕਰਦੇ ਆ। ਜਦੋਂ ਇਹ ਜਾਣੇ ਉਹਨਾਂ ਲਈ ਉਹ ਨਵਾਂ ਮਾਸ਼ਰਾ, ਉਹ ਇੱਧਰ ਆਉਂਦੇ ਉਹਨਾਂ ਲਈ ਇਹ ਨਵਾਂ ਮਾਸ਼ਰਾ, ਉਹ ਕਿਸ ਤਰ੍ਹਾਂ ਐਡਜਸਟ ਹੋਣਗੇ? ਬੱਚਿਆਂ ਦਾ ਫਿਊਚਰ ਕੀ ਆ? ਇੱਕ ਬਹੁਤ ਬੜਾ ਸਵਾਲੀਆ ਨਿਸ਼ਾਨ ਹੈ। ਬਿਲਕੁਲ। ਜਿਹੜੀਆਂ ਇਹਨਾਂ ਦੀਆਂ ਨਹੀਂ ਬਣੀਆਂ ਉਹ ਕਿਸੇ ਹੋਰ ਦੀਆਂ ਕਿਸ ਤਰ੍ਹਾਂ ਬਣ ਸਕਦੀਆਂ? ਇਹਦੇ ਵਿੱਚ ਸਾਡੀਆਂ ਸਰਹੱਦਾਂ ਨੂੰ ਲੈ ਕੇ ਬੜਾ ਰੌਲਾ ਜੀ। ਸਾਡੀਆਂ ਸਰਹੱਦਾਂ ਦੇ ਵਿੱਚ ਅਗਰ ਅਸੀਂ ਗੱਲ ਕੀਤਾ ਜਾਵੇ, ਜਿੰਨਾ ਅਸੀਂ ਅੱਗੇ ਟੈਨਸ਼ਨ ਬਣਾਈ ਰੱਖੀ ਹੈ ਸਰਹੱਦਾਂ ਤੇ ਆਪਣੀਆਂ, ਤੇ ਆਪਣੇ ਸ਼ੇਬ ਮਲਕ ਸਾਹਿਬ ਬਹੁਤ ਵੱਡੇ ਕ੍ਰਿਕਟਰ, ਸਾਨੀਆ ਮਿਰਜ਼ਾ ਉਹਨਾਂ ਦੀ ਬੜੀ ਵੱਡੀ ਸਟਾਰ, ਉਹਨਾਂ ਨੇ ਆਪਸ 'ਚ ਸ਼ਾਦੀ ਕੀਤੀ, ਹਾਲਾਂਕਿ ਬਿਲਕੁਲ ਉਹਨਾਂ ਦਾ ਰਾਈਟ ਸੀ, ਉਹਨਾਂ ਦਾ ਧਰਮ ਵੀ ਇੱਕ ਸੀ, ਉਹਨਾਂ ਨੇ ਸ਼ਾਦੀ ਵੀ ਸਪੋਰਟਸਮੈਨ ਸੀਗੇ, ਉਹਨਾਂ ਨੇ ਸ਼ਾਦੀ ਵੀ ਆਪਣੇ ਸਾਰੇ ਉਸ ਰੀਤੀ ਰਿਵਾਜ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ। ਸਭ ਕੁਝ ਹੋਇਆ, ਲੇਕਿਨ ਦੋਨੇ ਘਰ ਹਜੇ ਤੱਕ ਐਡਜਸਟ ਨਹੀਂ ਕਰ ਪਾ ਰਹੇ। ਉਹ ਸਾਨੀਆ ਮਿਰਜ਼ਾ ਇੱਥੇ ਨਹੀਂ ਰਹਿ ਸਕਦੀ, ਉਹ ਦੁਬਈ ਰਹਿ ਰਹੇ ਆ, ਸ਼ੇਬ ਮਲਕ ਉੱਥੇ ਨਹੀਂ ਜਾ ਸਕਦਾ, ਉਹਨਾਂ ਨੂੰ ਦੁਬਈ ਮਿਲਣਾ ਪੈ ਰਿਹਾ। ਅਸੀਂ ਆਪਣੀਆਂ ਹੱਦਾਂ ਨੂੰ ਇੰਨੀ ਟੈਨਸ਼ਨ ਦੇ ਵਿੱਚ, ਉਹ ਇੱਕ ਓਰੀਜਨਲ ਰਿਸ਼ਤਾ ਜਿਹੜਾ ਉਹ ਸਿਰੇ ਨਹੀਂ ਚੜ੍ਹ ਰਿਹਾ, ਤੇ ਤੁਸੀਂ ਗੈਰ ਕਾਨੂੰਨੀ ਜਿਹੜੇ ਬਿਲਕੁਲ ਹੀ ਸਾਡੀ ਇਸ ਪੂਰੇ ਖਿੱਤੇ ਦੀਆਂ ਜਿਹੜੀ ਗੈਰਤ ਨੂੰ ਲਲਕਾਰ ਰਹੇ ਆ, ਸਾਡੇ ਪੂਰੇ ਖਿੱਤੇ ਦੀਆਂ ਰਵਾਇਤ ਨੂੰ ਲਲਕਾਰ ਰਹੇ ਆ, ਉਹਨਾਂ ਨੂੰ ਪਸੇ ਪਰਦਾ ਰੱਖਦੇ ਹੋਏ ਤੁਸੀਂ ਇੰਨਾ ਗਲਤ ਕਦਮ ਚੱਕ ਰਹੇ ਆ ਕਿ ਅਸੀਂ ਉਹ ਜਿਹੜੀਆਂ ਚੰਗੀਆਂ ਚੀਜ਼ਾਂ ਨਾ, ਓਰੀਜਨਲ ਆਰਗੈਨਿਕ ਚੀਜ਼ਾਂ ਹੋਣੀਆਂ ਚਾਹੀਦੀਆਂ ਗਾਂ ਦੀ ਗਾਂ, ਕਿ ਯਾਰ ਉਧਰ ਕੋਈ ਸਿੱਖ ਆ, ਸਿੱਖ ਧਰਮ ਤੋਂ ਉਧਰ ਕੋਈ ਬਿਲੋਂਗ ਕਰਦਾ ਵਾ, ਇੱਧਰ ਵੀ ਸਿੱਖ ਹੈਗੇ ਆ, ਉਹ ਆਪਸ 'ਚ ਰਿਸ਼ਤੇਦਾਰੀ ਕਰਦੇ ਆ, ਆਣ ਜਾਣ, ਉਹ ਇੱਕ ਓਰੀਜਨਲ ਚੀਜ਼ ਆ। ਤੁਸੀਂ ਬੱਚਿਆਂ ਵਾਲੀਆਂ ਹੋ ਕੇ ਇਹ ਐਡਾ ਬਗੈਰਤੀ ਵਾਲਾ ਕੰਮ ਕਰ ਰਹੀਆਂ। ਹੁਣ ਅਸੀਮਾ ਹੈਦਰ ਦਾ ਜੀ ਜਿਹੜਾ ਘਰ ਵਾਲਾ ਸਾਊਦੀ ਅਰਬ ਮਜ਼ਦੂਰੀ ਕਰਦਾ,
ਉਹ ਕੀ ਆਪਣੇ ਖਾਣ ਇਕੱਲੇ ਆਪਣੇ ਖਾਣ ਵਾਸਤੇ ਉਹ ਇੱਥੇ ਰਹਿ ਕੇ ਦਿਹਾੜੀ ਕਰਕੇ ਆਪਣਾ ਕਮਾ ਸਕਦਾ? ਉਹ ਬੱਚਿਆਂ ਲਈ ਗਿਆ। ਉਹ ਇਸ ਸੀਮਾ ਵਾਸਤੇ, ਇਹਨਾਂ ਬੱਚਿਆਂ ਵਾਸਤੇ ਬਾਹਰ ਧੱਕੇ ਖਾ ਰਿਹਾ ਨਾ। ਉਹ 7 ਸਮੁੰਦਰ ਪਾਰ ਉੱਥੇ ਜਾ ਕੇ ਇੰਨੀ ਗਰਮੀ ਦੇ ਵਿੱਚ, ਜਿੱਥੇ 50 ਡਿਗਰੀ ਸੈਂਟੀਗ੍ਰੇਡ ਦਰਜਾ ਹਰਾਰਤ ਪੈਂਦਾ, ਉੱਥੇ ਜਾ ਕੇ ਉਹ ਕਮਾਈ ਕਰ ਰਿਹਾ। ਉਹ ਆਪਣਾ ਘਰ-ਬਾਰ ਛੱਡ ਕੇ, ਆਪਣੀਆਂ ਖੁਸ਼ੀਆਂ, ਆਪਣੀ ਗਮੀ, ਹਰ ਚੀਜ਼ ਆਪਣੇ ਭੈਣ ਭਾਈ ਛੱਡ ਕੇ ਸਿਰਫ ਇਹਨਾਂ ਵਾਸਤੇ ਗਿਆ, ਤੇ ਇਹਨੇ ਕੀ ਸਿਲਾ ਦਿੱਤਾ? ਬੇਵਫਾਈ। ਕਿੰਨੀਆਂ ਔਰਤਾਂ ਦੇ ਉੱਤੇ ਧੱਬਾ ਲੱਗਿਆ ਇਹ, ਕਿੰਨੀਆਂ ਔਰਤਾਂ ਦੇ ਧੱਬਾ ਲਾਇਆ ਜਿਹੜੇ ਪਰਦੇਸੀ ਬੈਠੇ ਆ, ਕੀ ਉਹਨਾਂ ਦੇ ਦਿਲਾਂ 'ਚ ਕੀ ਕੁਛ ਮੈਨੂੰ ਆਊਗਾ? ਸਮਝ ਨਹੀਂ ਆਉਂਦੀ ਵੀ ਉਸ ਕੇਲੇ ਦੇ ਵਿੱਚ ਇਹਨੇ ਦੇਖਿਆ ਕੀ ਆ। ਉਹਦੇ ਵਿੱਚ ਹੈ ਕੁਛ? ਉਹਦੀ ਕੋਈ ਚੀਜ਼ ਉਹ ਬੰਦਾ ਵੈਸੇ ਮੇਰੇ ਖਿਆਲ 2-4 ਮਹੀਨਿਆਂ ਤੱਕ ਉਹਨੇ ਵੈਸੇ ਮੁੱਕ ਜਾਣਾ, ਨੇ ਖਾ ਪੀ ਜਾਣਾ ਏਦਾਂ ਹੀ ਜਿੱਦਾਂ ਦੀ ਉਹਦੀ ਸਿਹਤ ਆ। ਉਹ ਬਿਲਕੁਲ ਟੈਨਸ਼ਨ ਦਾ, ਵੈਸੇ ਮੈਂਟਲੀ ਡਿਸਟਰਬ ਲੱਗਦਾ ਮੁੰਡਾ ਜਿੱਦਾਂ ਦੀਆਂ ਉਹ ਗੱਲਾਂ ਕਰਦਾ ਵਾ। ਬਾਕੀ ਇਹਦੇ ਪਿੱਛੇ ਜੋ ਵੀ ਹਕਾਇਕ ਆ, ਅਸੀਂ ਇਸ ਚੀਜ਼ ਨੂੰ ਨਹੀਂ ਕਹਿੰਦੇ ਕਿ ਸੀਮਾ ਹੈਦਰ ਨੇ ਮਾੜਾ ਕੀਤਾ ਸੀ, ਅੰਜੂ ਨੇ ਬੜਾ ਅੱਛਾ ਕੀਤਾ, ਦੋਨਾਂ ਨੇ ਮਾੜਾ ਕੀਤਾ। ਉਹਨੇ ਉਧਰਲੇ ਸਟੇਟ ਨੂੰ ਉਹਦਾ ਨਾਮ ਬਦਨਾਮ ਕੀਤਾ, ਆਪਣੇ ਘਰਦਿਆਂ ਦਾ, ਆਪਣੇ ਸਾਰੇ ਪਰਿਵਾਰ ਦਾ, ਆਪਣੀ ਪੂਰੀ ਸਟੇਟ ਦਾ, ਤੇ ਇਹਨੇ ਇੱਧਰਲੀ ਪੂਰੀ ਸਟੇਟ ਦਾ ਤੇ ਆਪਣੇ ਘਰ ਵਾਲਿਆਂ ਦਾ, ਆਪਣੇ ਸਾਰੇ ਪਰਿਵਾਰ, ਆਪਣੀ ਪੂਰੀ ਕਮਿਊਨਿਟੀ ਦਾ ਨਾਮ ਜਿਹੜਾ ਖਰਾਬ ਕੀਤਾ ਵਾ। ਤੇ ਇਸ ਚੀਜ਼ਾਂ ਤੋਂ ਪਰਹੇਜ਼ ਚਾਹੀਦਾ ਵਾ ਸਾਨੂੰ। ਅਗਰ ਅਸੀਂ ਸੋਚਣਾ ਵੀ ਆ, ਅਸੀਂ ਵਪਾਰ ਕਰਨਾ ਸੀ, ਅਸੀਂ ਬੜੇ ਹੋਰ ਮੁੱਦੇ ਚੱਕ ਰਹੇ ਸੀਗੇ ਕਿ ਸਾਨੂੰ ਮਿਲਣਾ ਚਾਹੀਦਾ, ਸਾਨੂੰ ਵਪਾਰ ਕਰਨਾ ਚਾਹੀਦਾ, ਸਾਨੂੰ ਇੱਕ ਦੂਜੇ ਨਾਲ ਆਉਣਾ ਜਾਣਾ ਚਾਹੀਦਾ, ਤੇ ਇਹਨਾਂ ਨੇ ਨਵਾਂ ਚੰਨ ਚੜਾਤਾ। ਹਕੂਮਤ ਕਹਿੰਦੀ ਸੀ ਕਿ ਬਾਹਰੋਂ ਸਰਮਾਇਆ ਲੈ ਕੇ ਆਓ। ਸਰਮਾਇਆ ਆਵੇ ਨਾ ਆਵੇ, ਸਰਮਾਇਆ ਖਾਣ ਵਾਲੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਇੱਕ ਦੂਜੇ ਨਾਲ ਐਕਸਪੋਰਟ ਹੋਣ ਲੱਗ ਪਈਆਂ। ਲਿਹਾਜ਼ਾ ਜੀ ਇਹ ਮੁੱਖ ਦੀ ਗੱਲ ਇਹ ਆ ਕਿ ਇਹ ਜਿਹੜਾ ਕੰਮ ਆ ਨਾ ਚੱਲ ਪਿਆ, ਇਹ ਕਿਸੇ ਤਰ੍ਹਾਂ ਵੀ ਇਹਨੂੰ ਨਾ ਤੇ ਕਾਬਲੇ ਤਾਰੀਫ ਆ, ਨਾ ਹੀ ਇਹਨੂੰ ਕੋਈ ਐਡੀ ਇਸ ਗੱਲ ਨੂੰ ਪਾਣੀ ਲਾਣਾ ਚਾਹੀਦਾ ਹੈ। ਬਿਲਕੁਲ ਨਹੀਂ। ਇਹਨੂੰ ਇਹਦੀ ਮਜ਼ੰਮਤ ਕਰਨੀ ਚਾਹੀਦੀ, ਇਹਨੂੰ ਰੋਕਣਾ ਚਾਹੀਦਾ। ਸਿਆਣੇ ਬੰਦੇ ਜਿਹੜੇ ਪਹਿਲੇ ਵਕਤਾਂ ਦੀ ਆਪਾਂ ਗੱਲ ਕਰੀਏ ਤਾਂ ਉਹ ਇਹੋ ਜਿਹੇ ਬੰਦੇ ਦਾ ਹੁੱਕਾ ਪਾਣੀ ਬੰਦ ਕਰ ਦਿੰਦੇ ਹੁੰਦੇ ਸੀ। ਬਿਲਕੁਲ। ਇਸ ਬੰਦਾ ਉਹਨੂੰ ਇੰਨੇ ਸਾਲ ਇਹ ਪਿੰਡ ਨਹੀਂ ਵੜ ਸਕਦਾ। ਮੈਂ ਹੈਰਾਨ ਆ ਕਿ ਦੋਵਾਂ ਸਾਈਡਾਂ ਦੇ ਸਿਆਣੇ ਲੋਕ ਜਿਹੜੇ ਇਸ ਚੀਜ਼ ਤੋਂ ਬੜੀ ਇਲਜ਼ਾਮਾਂ ਹੋ ਗਏ ਕਿ ਤੂੰ ਕਿੱਥੋਂ ਆਈ ਆ ਤੇ ਕਿਸ ਤਰ੍ਹਾਂ ਆਈ ਆ, ਕੀ ਛੱਡ ਕੇ ਆਈ ਆ, ਕੀ ਲੈ ਕੇ ਆਈ ਆ। ਉਹਨਾਂ ਚੋਂ ਕੋਈ ਇੱਕ ਬੰਦਾ ਵੀ ਸਮਝਦਾਰ ਨਹੀਂ ਸੀ ਜਿਹੜਾ ਇਸ ਗੱਲ ਨੂੰ ਸਮਝਾ ਸਕੇ ਕਿ ਕਾਕੀ ਇਹ ਕੰਮ ਮਾੜਾ ਕੀਤਾ, ਨਾ ਤੂੰ ਆਪਣੇ ਮਾਂ ਪਿਓ ਦੀ ਬਣੀ, ਨਾ ਭਰਾਵਾਂ ਦੀ ਬਣੀ, ਨਾ ਘਰ ਵਾਲੇ ਦੀ ਬਣੀ, ਨਾ ਬੱਚਿਆਂ ਦੀ ਬਣੀ। ਬਿਲਕੁਲ। ਦੂਸਰਾ ਮੈਂ ਪਠਾਣਾ ਦੀ ਗੱਲ ਕਰਦਾ, ਨਸਰੁੱਲਾ ਦੀ ਗੱਲ ਕਰਦਾ। ਨਸਰੁੱਲਾ ਪਠਾਨ ਕਬੀਲੇ ਨਾਲ ਤਾਲੁਕ ਆਦਾ, ਗੈਰਤਮੰਦ ਕਬੀਲਾ। ਮੇਰਾ ਪਠਾਣਾ ਨਾਲ ਸਵਾਲ ਆ ਕਿ ਜੇ ਅਗਰ ਤੁਹਾਡੀ ਬੱਚੀ ਕਿਸੇ ਨਾਲ ਇਸ ਤਰ੍ਹਾਂ ਚਲੀ ਜਾਂਦੀ, ਬੱਚੇ ਛੱਡ ਕੇ, ਸਭ ਤੋਂ ਪਹਿਲੇ ਤੁਸੀਂ ਉਹਨੂੰ ਕਤਲ ਕਰਨਾ ਸੀ। ਬਿਲਕੁਲ। ਤੇ ਇਹ ਕਿਸੇ ਦੀ ਬੱਚੀ ਆਈ ਆ ਤੇ ਤੁਹਾਡੇ ਹਾਸੇ ਨਹੀਂ ਬੰਦ ਹੋਣ ਦੇ, ਮੀਮਸ ਬਣ ਰਹੇ ਆ। ਮੀਮਸ ਬਣ ਰਹੇ ਆ। ਤੁਸੀਂ ਬੜੇ ਖਿਲਖਿਲੀਆਂ ਕਰਨ ਰਹੇ ਆ ਕਿ ਯਾਰ ਬੜਾ ਮਾਰਕਾ ਮਾਰ ਲਿਆ ਸੀ, ਇੱਕ ਇੰਡੀਆ ਦੀ ਲੜਕੀ ਸਾਡੇ ਪਾਕਿਸਤਾਨ ਚ ਆ ਗਈ। ਦੱਸੋ, ਮਾਂ ਸੀ, ਬੱਚੇ 2 ਛੱਡ ਕੇ ਆਈ ਆ। ਤੁਹਾਡੇ ਵਿੱਚ ਗੈਰਤਮੰਦਾਂ ਵਿੱਚ ਵੀ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਇਹ ਕਹਿ ਸਕੇ ਵੀ ਕਾਕੀ ਮੁੜ ਜਾ ਪਿੱਛੇ ਨੂੰ, ਤੂੰ ਕੰਮ ਗਲਤ ਕਰਕੇ ਆਈ ਹੈ। ਕਿਸਾਨਾ ਸਾਹਿਬ, ਸੋਸ਼ਲ ਮੀਡੀਆ ਦੇ ਥਰੂ ਜਾਂ ਹੋਰ ਹੁਣ ਤੱਕ ਦੀ ਮੀਡੀਆ ਦੇ ਥਰੂ ਵਾਹਦ ਆਪਣਾ ਪ੍ਰੋਗਰਾਮ ਹੋਏਗਾ ਜਿਹਨੇ ਇਸ ਚੀਜ਼ ਤੇ ਆਵਾਜ਼ ਚੱਕੀ ਆ ਕਿ ਕੰਮ ਗਲਤ ਹੋਇਆ ਤੇ ਕਿਸ ਵਜ੍ਹਾ ਤੋਂ ਗਲਤ ਹੋਇਆ। ਗੈਰਤ ਦਾ ਸਾਰਾ ਤਬਸਰਾ ਆਪਾਂ ਕੀਤਾ ਅੱਜ। ਮੈਂ ਬੜੇ ਇਨਫਲੂਐਂਸਰ ਦੇਖੇ ਆ, ਬੜੇ ਯੂਟਿਊਬਰ ਪਾਕਿਸਤਾਨੀ ਇੰਡੀਅਨ ਦੇਖੇ ਆ, ਬੜੇ ਆਪਣੇ ਆਪ ਨੂੰ ਗਿਣਦੇ ਆ ਕਿ ਅਸੀਂ ਵਿਊਜ਼ ਲੈਣ ਲਈ ਉਹਨਾਂ ਨੇ ਇਸ ਗੱਲ ਨਾਲ ਕੋਈ ਗਰਜ਼ ਨਹੀਂ ਕਿ ਕਿਹਦੇ ਨਾਲ ਸਾਡੀ ਇੱਜ਼ਤ ਬਣਨੀ ਹੈ, ਸਾਡੀ ਕਮਿਊਨਿਟੀ ਦੀ ਕਿਹਦੇ ਨਾਲ ਇੱਜ਼ਤ ਬਣਨੀ ਹੈ। ਅਸੀਂ ਤਾਂ ਪੰਜਾਬੀ ਹੋਣ ਦੇ ਨਾਤੇ ਨਾ ਦੋਹੇ ਪੰਜਾਬ ਸਾਡੇ ਆ, ਚੜ੍ਹਦਾ ਵੀ ਤੇ ਲਹਿੰਦਾ ਵੀ। ਸਾਡੇ ਕੋਈ ਇਸ ਦਰਮਿਆਨ ਕੋਈ ਦੂਜੀ ਰਾਏ ਨਹੀਂ ਹੈਗੀ। ਗੈਰਤ ਦੇ ਮਾਮਲੇ 'ਚ, ਕਲਚਰ ਦੇ ਮਾਮਲੇ 'ਚ ਇਹਨਾਂ ਦੀਆਂ ਸੇਮ ਹਰਕਤਾਂ ਆ, ਸੇਮ ਇਹਨਾਂ ਦੇ ਕੰਮਕਾਰ ਆ। ਲਿਹਾਜ਼ਾ ਅਸੀਂ ਕਦੇ ਵੀ ਇਸ ਚੀਜ਼ ਨੂੰ ਨਹੀਂ ਇਹਦੀ ਤਾਰੀਫ ਕਰਾਂਗੇ, ਕਦੇ ਵੀ ਅਸੀਂ ਕੰਡੈਮ ਨਹੀਂ ਕਰਦੇ। ਅਸੀਂ ਇਸ ਮਾਮਲੇ ਨੂੰ ਮਜ਼ੰਮਤ ਹੀ ਕਰਾਂਗੇ ਕਿ ਇਹ ਕੰਮ ਗਲਤ ਆ, ਇਹ ਕੰਮ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਸਾਡਾ ਕਲਚਰ ਇਜਾਜ਼ਤ ਨਹੀਂ ਦਿੰਦਾ। ਸਾਡਾ ਕਲਚਰ ਦੇਖੋ ਤਾਂ ਸਹੀ ਨਾ, ਅਸੀਂ ਕਿੱਥੋਂ ਨਿਕਲੇ ਆ, ਸਾਡਾ ਪਿਛੋਕੜ ਕੀ ਆ, ਸਾਡੀ ਧਰਮਾਂ ਤੋਂ ਉੱਪਰ ਉੱਠ ਕੇ ਵੀ ਸਾਡਾ ਵਿੱਚ ਕੀ ਸੀਗਾ। ਅਸੀਂ ਦੋਨਾਂ ਤਰ੍ਹਾਂ ਤੇ ਇੰਨੀਆਂ ਫਿਲਮਾਂ ਬੜੀਆਂ, ਗੈਰਤ ਤੇ ਫਲਾਨਾ ਕੁਛ, ਗੈਰਤ ਦੀ ਫਲਾਨੀ ਫਿਲਮ, ਤੇ ਅੱਜ ਬਗੈਰਤੀਆਂ ਵਾਲੇ ਕੰਮ ਨੂੰ ਅਸੀਂ ਸਪੋਰਟ ਕਰ ਰਹੇ ਹਾਂ। ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ। ਚਲੋ ਉਹਨਾਂ ਨੇ ਤਾਂ ਕਰ ਲਿਆ, ਉਹ ਤਾਂ ਮੰਨ ਗਏ ਬਗੈਰਤ ਆ, ਤੇ ਜਿਹੜੇ ਸਪੋਰਟ ਕਰਨ ਵਾਲੇ ਉਹਨਾਂ ਡਬਲ ਬਗੈਰਤ ਆ। ਉਹ ਡਬਲ ਬਗੈਰਤ ਆ। ਉਹਨਾਂ ਚੋਂ ਵੀ ਕੋਈ ਬੰਦਾ ਅਕਲ ਵਾਲਾ ਨਹੀਂ ਸਾਹਮਣੇ ਆਇਆ ਹੈਗਾ। ਮੈਂ ਕਸਮ ਨਾਲ ਮੈਂ ਸੋਚ ਕੇ ਉਹ ਵਲੌਗ ਉਹਨਾਂ ਦੇ ਦੇਖ ਕੇ, ਉਹਨਾਂ ਬੜੇ ਜਿਹੜੇ ਨਾ ਬੈਠੇ ਹੁੰਦੇ ਯੂਟਿਊਬਰ ਤੇ ਮਿਲੀਅਨ ਆਫ ਵਿਊਜ਼ ਵਾਲੇ, ਉਹ ਐਸੀਆਂ ਗੱਲਾਂ ਕਰਦੇ, ਬੰਦਾ ਕਹਿੰਦਾ ਇਹਨਾਂ ਦੇ ਘਰ ਕੋਈ ਧੀ ਭੈਣ ਨਹੀਂ, ਇਹ ਖੁਸ਼ ਹੋ ਰਹੇ, ਅਸੀਂ ਬਰਾਬਰ ਕਰਤਾ ਗੋਲ ਜੀ। ਉਸੇ ਜਗ੍ਹਾ ਤੇ ਆਪਣੀ ਧੀ ਭੈਣ ਨੂੰ ਰੱਖ ਕੇ ਸੋਚੋ, ਫਿਰ ਦੇਖਾਂਗੇ ਵੀ ਤੁਸੀਂ ਇੰਨੀ ਤਸੱਲੀ ਦੇ ਨਾਲ ਇੰਨੇ ਬੰਬੜ ਕੇ ਪ੍ਰੋਗਰਾਮ ਕਰ ਸਕਦੇ ਕਿ ਨਹੀਂ ਕਰ ਸਕਦੇ। ਮੁੱਖ ਦੀ ਗੱਲ ਇਹ ਆ ਜੀ ਕਿ ਅਸੀਂ ਲਹਿੰਦੇ ਚੜ੍ਹਦੇ ਪੰਜਾਬ ਦੀ ਇੱਜ਼ਤ ਦੇ ਰਖਵਾਲੇ ਆ। ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਐਸਾ ਕੰਮ ਹੋਵੇ ਜਿਹਦੇ ਨਾਲ
ਦੁਨੀਆ ਤੇ ਲਹਿੰਦੇ ਔਰ ਚੜ੍ਹਦੇ ਪੰਜਾਬੀਆਂ ਦੀ ਜਿਹੜੀ ਨਾ ਕੋਈ ਲਹਾਈ ਵਾਲੀ ਗੱਲ ਹੋਵੇ। ਅਸੀਂ ਹਮੇਸ਼ਾ ਅਛਾਈ ਨੂੰ ਅੱਗੇ ਲੈ ਕੇ ਆਵਾਂਗੇ, ਬੁਰਾਈ ਨੂੰ ਜਿਹੜਾ ਨਾ ਉਹਦੀ ਮਜ਼ੰਮਤ ਕਰਾਂਗੇ। ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਲੈ ਕੇ ਆਉਂਦੇ ਰਹਾਂਗੇ ਜੀ ਰੱਬ।